ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। ਜੀ ਪਰਵੀਨ ਜੀ, ਬਹੁਤ ਧੰਨਵਾਦ ਤੁਹਾਡਾ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਅਮਰੀਕਾ 'ਚ ਜਦੋਂ ਅਪ੍ਰੈਲ ਦਾ ਅੱਧ, ਜੀ ਹਾਂ, ਅੱਜ 15 ਅਪ੍ਰੈਲ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 16 ਅਪ੍ਰੈਲ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਆਲਮੀ ਔਰ ਮੁਕਾਮੀ ਖਬਰਾਂ ਨੇ ਜਿਹੜੀਆਂ, ਉਹਨਾਂ ਨੂੰ ਲੈ ਕੇ ਇਸ ਅਪਡੇਟ ਪਾਕਿਸਤਾਨ 'ਚ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਜੀ ਆਇਆਂ ਨੂੰ ਕਹਿੰਦੇ ਆ ਔਰ ਇਹ ਖਬਰਾਂ ਅਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਸਮੇਤ ਆਪਣੇ ਫੇਸਬੁੱਕ, YouTube ਔਰ ਇੰਸਟਾਗ੍ਰਾਮ ਤੇ ਵੀ ਤੁਹਾਡੇ ਲਈ ਬ੍ਰੌਡਕਾਸਟ ਕਰਨੇ ਆ। ਇਹਨਾਂ ਖਬਰਾਂ ਨੂੰ ਜੇ ਸਮਝਦੇ ਜੇ ਕਿ ਤੁਹਾਡੇ ਕਾਰੋਬਾਰ ਵਪਾਰ ਦੇ ਵਧਾ ਦੇ ਵਾਸਤੇ ਫਾਇਦਾਮੰਦ ਸਾਬਤ ਹੋ ਸਕਦੀਆਂ ਤਾਂ ਸਪਾਂਸਰ ਜ਼ਰੂਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਧਨੇ ਖਬਰਾਂ ਲੈ ਆਉਂਦੇ ਬੁੱਧਵਾਰ ਨੂੰ ਪਾਕਿਸਤਾਨ 'ਚ ਇਰਾਨ ਅਮਰੀਕਾ ਗੱਲਬਾਤ ਦਾ ਦੂਜਾ ਦੌਰ ਹੋ ਸਕਦਾ ਹੈ। ਦੋਵੇਂ ਧਿਰਾਂ ਨੇ ਤਸਦੀਕ ਕਰ ਦਿੱਤੀ। ਕੀ ਜਾਣਕਾਰੀ ਹੈ ਬਈ? ਜੀ ਬਿਲਕੁਲ, ਦੋਵੇਂ ਧਿਰਾਂ ਵੱਲੋਂ ਤਸਦੀਕ ਆਈ ਹੈ। ਇਹ ਐਲਾਨ ਹੈ ਜਿਹੜਾ, ਇਹ ਪਹਿਲਾਂ ਇਰਾਨ ਦੀ ਜਿਹੜੀ ਫਾਰਨ ਮਿਨਿਸਟਰੀ ਸੀਗੀ, ਉਹਨਾਂ ਦੇ ਤਰਜਮਾਨ ਨੇ ਇਸਮਾਈਲ ਬਕਾਈ, ਉਹਨਾਂ ਵੱਲੋਂ ਇਹ ਐਲਾਨ ਕੀਤਾ ਗਿਆ ਸੀਗਾ ਔਰ ਉਹਨਾਂ ਨੇ ਆਖਿਆ ਕਿ ਅਮਰੀਕਾ ਦੇ ਨਾਲ ਸਾਡੀ ਗੱਲਬਾਤ ਦਾ ਜਾਂ ਮਾਮਲੇ ਗੱਲਬਾਤ ਦੇ ਨਾਲ ਸੁਲਝਾਉਣ ਦਾ ਦੂਜਾ ਦੌਰ ਆ ਜਿਹੜਾ, ਉਹ ਵੀ ਇਸਲਾਮਾਬਾਦ ਦੇ ਵਿੱਚ ਹੋਣ ਦੀ ਉਮੀਦ ਹੈ। ਔਰ ਉਮੀਦ ਹੈ ਕਿ ਇਸਲਾਮਾਬਾਦ ਆਉਂਦੇ ਬੁੱਧਵਾਰ ਨੂੰ, ਪੱਕਾ ਨਹੀਂ ਉਹਨਾਂ ਨੇ ਆਖਿਆ, ਆਉਂਦੇ ਬੁੱਧਵਾਰ ਨੂੰ ਹੋ ਸਕਦਾ ਹੈ ਕਿ ਇਸਲਾਮਾਬਾਦ ਇੱਕ ਵਾਰ ਫਿਰ ਮਜਮਾਨੀ ਹੈ ਜਿਹੜੀ ਉਹ ਕਰੇ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਫਿਰ ਚਰਚਾ ਜਿਹੜਾ ਉਹ ਇੱਕ ਵਾਰ ਮਚਿਆ ਤੇ ਨਾਲ ਹੀ ਹੁਣ ਤੋਂ ਕੁਝ ਘੰਟੇ ਪਹਿਲਾਂ ਅਮਰੀਕਾ ਯਾਨੀ ਵਾਈਟ ਹਾਊਸ ਦੀਆਂ ਜਿਹੜੀਆਂ ਪ੍ਰੈਸ ਸੈਕਟਰੀ ਨੇ ਕੈਰੋਲੀਨ ਲੇਵਿਟ ਹੋਣੇ, ਉਹਨਾਂ ਨੇ ਵੀ ਪੱਤਰਕਾਰਾਂ ਦੇ ਸਾਹਮਣੇ ਗੱਲਬਾਤ ਕਰਦੇ ਹੋਏ ਉਹਨਾਂ ਨੇ ਆਖਿਆ ਹੈ ਕਿ ਅਸੀਂ ਉਮੀਦ ਕਰਨੇ ਆ ਕਿ ਜੇ ਇਰਾਨ ਦੇ ਨਾਲ ਕੋਈ ਸਮਝੌਤਾ ਹੋ ਜਾਏ, ਬਹੁਤ ਉਮੀਦ ਔਰ ਹੌਸਲੇ ਵਾਲੀਆਂ ਗੱਲਾਂ ਨੇ, ਔਰ ਜੇ ਇਹ ਕੋਈ ਸਮਝੌਤਾ ਹੋ ਜਾਂਦਾ ਹੈ ਜਿਹਦੀ ਅਸੀਂ ਆਸ ਉਮੀਦ ਰੱਖ ਰਹੇ ਹਾਂ ਤੇ ਇਹ ਬਹੁਤ ਵਧੀਆ ਹੋਏਗਾ। ਔਰ ਉਹਨਾਂ ਨੇ ਵੀ ਇਹ ਆਖਿਆ ਹੈ ਕਿ ਇਸਲਾਮਾਬਾਦ ਦੇ ਵਿੱਚ ਗੱਲਬਾਤ ਦਾ ਦੂਜਾ ਦੌਰਾ ਜਿਹੜਾ ਉਹ ਹੋ ਸਕਦਾ ਹੈ ਔਰ ਆਉਂਦੀ ਬੁੱਧਵਾਰ ਨੂੰ ਹੋ ਸਕਦਾ ਹੈ। ਸੋ ਅਮਰੀਕਾ ਵੱਲੋਂ ਵੀ ਸਰਕਾਰੀ ਆਲਾ ਜ਼ਿੰਮੇਦਾਰ ਨੇ ਜਿਹੜੇ ਔਰ ਇਰਾਨ ਵੱਲੋਂ ਵੀ ਆਲਾ ਸਰਕਾਰੀ ਜ਼ਿੰਮੇਦਾਰ ਨੇ ਜਿਹੜੇ, ਉਹਨਾਂ ਨੇ ਹੁਣ ਇਹ ਤਸਦੀਕ ਕਰ ਦਿੱਤੀ ਹੈ ਕਿ ਅਮਰੀਕਾ ਔਰ ਇਰਾਨ ਵਿਚਕਾਰ ਗੱਲਬਾਤ ਹੋਣ ਜਾ ਰਹੀ ਹੈ। ਦੂਜਾ ਦੌਰ ਹੋਣ ਜਾ ਰਿਹਾ ਹੈ। ਦੂਜਾ ਦੌਰ ਵੀ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਹੋਣ ਜਾ ਰਿਹਾ ਹੈ ਔਰ ਪਾਕਿਸਤਾਨ ਇਹਦੀ ਮਜਮਾਨੀ ਵਾਸਤੇ ਪਹਿਲਾਂ ਹੀ ਜਿਹਨੂੰ ਕਹਿਣ ਡਿਆ ਸੀਗਾ ਕਿ ਆਓ ਗੱਲ ਕਿਸੇ ਸਿਰੇ ਲੱਗ ਸਕੇ। ਸੋ ਆਲਮੀ ਚਰਚਾ ਜਿਹੜਾ ਇਸ ਵੇਲੇ ਬਣਿਆ ਹੈ ਕਿ ਇਹ ਮਾਮਲਾ ਹੁਣ ਰਫਾ ਦਫਾ ਹੋਵੇ। ਉਮੀਦ ਹੈ ਕਿ ਅਮਰੀਕਾ ਨੇ ਆਪਣੀਆਂ ਰੈੱਡ ਲਾਈਨਸ ਜਿਹੜੀਆਂ ਰੱਖੀਆਂ ਸੀਗੀਆਂ ਇਰਾਨ ਦੇ ਸਾਹਮਣੇ, ਇਰਾਨ ਨੇ ਵੀ ਕੁਛ ਨਾ ਕੁਛ ਲਚਕ ਵਿਖਾਈ ਹੋਏਗੀ ਔਰ ਇਰਾਨ ਨੇ ਅਮਰੀਕਾ ਸਾਹਮਣੇ ਜਿਹੜੀਆਂ ਆਪਣੀਆਂ ਈਣਾ ਸ਼ਰਤਾਂ ਜਾਂ ਕੋਈ ਨੁਕਤੇ ਰੱਖੇ ਸਨ, ਅਮਰੀਕਾ ਵੀ ਉਹਦੇ 'ਚ ਕੁਛ ਲਚਕ ਵਿਖਾਏਗਾ। ਡੋਨਲਡ ਟਰੰਪ ਹੋਣਾ ਦੇ ਬਾਰੇ ਕਿਹਾ ਜਾਂਦਾ ਹੈ, ਪਾਕਿਸਤਾਨੀ ਪੱਤਰਕਾਰ ਹਾਮਦ ਮੀਰ ਹੋਣਾ ਦਾ ਤਬਸਰਾ ਆ ਕਿ ਬਿਜ਼ਨਸ ਡੀਲ ਕਰਨ 'ਚ ਤੇ ਉਹ ਬਹੁਤ ਬਿਹਤਰੀਨ ਔਰ ਮਾਹਿਰ ਆਦਮੀ ਨੇ, ਪਰ ਜਦੋਂ ਡਿਪਲੋਮੈਟਿਕ ਡੀਲਸ ਹੁੰਦੀਆਂ ਨੇ ਨਾ, ਉਹਨਾਂ ਦੇ ਵਿੱਚ ਬਾਕੀ ਮੁਲਕਾਂ ਨੂੰ ਵੇਖਿਆ ਜਾਂਦਾ ਹੈ, ਖਿੱਤੇ ਨੂੰ ਵੇਖਿਆ ਜਾਂਦਾ ਹੈ, ਨਫੇ ਨੁਕਸਾਨਾਂ ਨੂੰ ਵੇਖਿਆ ਜਾਂਦਾ, ਲਚਕਾਂ ਨੂੰ ਵੇਖਿਆ ਜਾਂਦਾ ਆ। ਕੋਈ ਥੋੜਾ ਜਿਹਾ ਨੁਕਸਾਨ ਝੱਲ ਕੇ ਬਹੁਤਾ ਸਾਰਾ ਫਾਇਦਾ ਜਿਹੜਾ ਉਹ ਇੱਕ ਗੁਬਾਰ ਦਾ ਜਿਹੜਾ ਇਹ ਹੁਣ ਡੀਲ ਹੈ ਜਿਹੜੀ, ਇਹ ਰੱਬ ਕਰੇ ਕਿ ਇਸ ਦੂਸਰੇ ਦੌਰ 'ਚ ਹੋ ਜਾਵੇ। ਇਹ ਸਭ ਤੋਂ ਵੱਡੀ ਆਸ ਹੈ। ਪਰ ਇਸ ਵੇਲੇ ਅਮਰੀਕਾ ਵੀ ਔਰ ਇਰਾਨ ਵੀ ਇਹ ਤਸਦੀਕ ਕਰ ਰਹੇ ਨੇ ਕਿ ਗੱਲਬਾਤ ਦਾ ਅਗਲਾ ਦੌਰ ਇੱਕ ਵਾਰ ਫਿਰ ਇਸਲਾਮਾਬਾਦ 'ਚ ਹੋਣ ਜਾ ਰਿਹਾ ਜੀ ਔਰ ਉਹਦੇ ਵਾਸਤੇ ਆਉਂਦੀ ਬੁੱਧਵਾਰ ਦਾ ਦਿਨ ਜਿਹੜਾ ਉਹ ਖਾਸ ਜਾਣਿਆ ਜਾ ਰਿਹਾ ਜੀ। ਪਾਕਿਸਤਾਨੀ ਫੌਜ ਮੁਖੀ ਇਰਾਨ ਦੇ ਸਰਕਾਰੀ ਦੌਰੇ ਤੇ ਪ੍ਰਾਈਮ ਮਿਨਿਸਟਰ ਸਾਊਦੀ ਅਰਬ ਤੇ ਸੁਣਿਆ ਅੱਗੇ ਦੋ ਮੁਲਕਾਂ 'ਚ ਹੋਰ ਵੀ ਸਟਾਪ ਹੋ ਜਾ ਰਿਹਾ ਹੈ। ਕੀ ਜਾਣਕਾਰੀ ਮਸੂਦ? ਇਹ ਸਟਾਪ ਪ੍ਰਾਈਮ ਮਿਨਿਸਟਰ ਦਾ ਹੋਏਗਾ ਜੀ। ਪਹਿਲਾਂ ਤਾਂ ਇਹ ਦੱਸ ਦਵਾਂ ਕਿ ਅਮਰੀਕਾ ਇਰਾਨ ਗੱਲਬਾਤ ਦੇ ਇਹ ਮਾਮਲੇ ਜਿਹੜੇ ਦੁਬਾਰਾ ਦੂਸਰਾ ਦੌਰ ਹੋਣ ਦੇ, ਇਹ ਆਈ ਉਦੋਂ ਸਾਹਮਣੇ ਨੇ ਜਦੋਂ ਪਾਕਿਸਤਾਨੀ ਫੌਜ ਮੁਖੀ ਆਸਮ ਮੁਨੀਰ ਹੋਣੇ ਜਿਹੜੇ ਉਹ ਤਹਿਰਾਨ ਅਪੜੇ, ਇਰਾਨ ਅਪੜੇ। ਇਰਾਨ ਜਾ ਕੇ ਉਹਨਾਂ ਦੀ ਉੱਥੋਂ ਦੇ ਜਿਹੜੇ ਆਲਾ ਜ਼ਿੰਮੇਦਾਰ ਨੇ, ਉਹਨਾਂ ਦੇ ਫਾਰਨ ਮਿਨਿਸਟਰ ਨੇ ਅਬਾਸ ਅਰਾਗਚੀ, ਉਹਨਾਂ ਨੇ ਇੱਕ ਤੇ ਉਹਨਾਂ ਦਾ ਸਵਾਗਤ ਵੀ ਕੀਤਾ ਔਰ ਆਲਾ ਜ਼ਿੰਮੇਦਾਰਾਂ ਦੇ ਨਾਲ ਗੱਲਬਾਤ ਵੀ ਹੋਈ ਹੈ। ਅਸਲ ਵਿੱਚ ਪ੍ਰਵੀਨ, ਇਹ ਹੁਣ 47 ਸਾਲਾਂ ਬਾਅਦ ਇਹ ਗੱਲ ਸਮਝਣ ਵਾਲੀ ਹੈ ਔਰ ਪੂਰਾ ਵਿਸ਼ਵ ਨੂੰ ਸਮਝਦਾ ਵੀ, ਅੰਡਰਸਟੈਂਡ ਵੀ ਕਰਦਾ, ਸਾਡੇ ਵੀ ਜ਼ਿਹਨਾਂ 'ਚ ਹੋਣੀ ਚਾਹੀਦੀ ਕਿ 47 ਸਾਲਾਂ ਤੋਂ ਇੱਕ ਦੂਜੇ ਨੂੰ ਸਿਰਫ ਵੈਰ ਔਰ ਕਰੋਧ ਆ ਜਿਹੜਾ ਉਹਦੇ ਵਿੱਚ ਹੀ ਦੋਵੇਂ ਮੁਲਕ ਰਹੇ, ਗੱਲਬਾਤ ਹੋਈ ਨਾ ਕੁਝ। ਫਿਰ ਇਸਰਾਈਲ ਦੇ ਰਲਣ ਤੋਂ ਬਾਅਦ, ਜਿਹਨੂੰ ਕਹਿੰਦੇ ਨੇ ਕਿ ਕੰਨਾਂ ਦੇ ਵਿੱਚ ਜਦੋਂ ਤੁਹਾਡੇ ਕਿਸੇ ਦੇ ਬਾਰੇ ਜ਼ਹਿਰ ਬੋਲਿਆ ਜਾਏ ਤੇ ਤੁਹਾਡਾ ਦਿਲ ਔਰ ਦਿਮਾਗ ਕਹਿਣ ਦਾ ਪੈਂਦਾ ਨਹੀਂ, ਇਹ ਬੰਦਾ ਬੁਰਾ ਹੀ ਹੈ।
ਸੋ ਈਰਾਨ ਔਰ ਅਮਰੀਕਾ ਦਾ ਆਪਸ 'ਚ ਉੱਠ ਬੈਠਕ ਕੋਈ ਆਮਣਾ ਸਾਹਮਣਾ ਹੋਇਆ ਹੀ ਨਹੀਂ ਗਾ ਹੈ। ਹੁਣ ਇਹ ਉਹ ਮੌਕਾ ਹੈ ਕਿ ਦੋਵੇਂ ਪਾਸੇ 47 ਸਾਲਾਂ ਦੀਆਂ ਜਿਹੜੀਆਂ ਮੈਂ ਪਹਿਲਾਂ ਵੀ ਇੱਕ ਵਾਰ ਕਿਹਾ ਕਿ ਵੱਜੀਆਂ ਗੰਢਾਂ ਨੇ ਉਹਨਾਂ ਨੂੰ ਖੋਲਣ ਲਈ ਹੱਥਾਂ ਦੇ ਨਾਲ ਦੰਦਾਂ ਨੂੰ ਥੋੜਾ ਜਿਹਾ ਵਰਤਣਾ ਪਏਗਾ ਔਰ ਵਰਤ ਲਿਆ ਜਾਏ। ਇਹਦੇ 'ਚ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ। ਥੋੜੇ ਦੰਦ ਕੱਟੇ ਹੋਣਗੇ ਠੀਕ ਹੈ, ਪਰ ਉਹਦੇ ਨਾਲ ਅਮਨ ਹੋ ਜਾਂਦਾ ਤੇ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੈ। ਹੁਣ ਪਾਕਿਸਤਾਨ ਸਿਰਫ ਕਿਰਦਾਰ ਹੀ ਨਹੀਂ ਨਿਭਾ ਰਿਹਾ ਕਿ ਇਹ ਗੱਲਬਾਤ ਜਿਹੜੀ ਇਹ ਹੋਵੇ, ਇਹ ਸਮਝੌਤਾ ਜਿਹੜਾ ਉਹ ਸਿਰੇ ਚੜ ਜੇ, ਇਹ ਪਾਕਿਸਤਾਨ ਦੀ ਵੀ ਰੀਝ ਹੈ। ਇਸ ਕਰਕੇ ਉਹ ਗਏ ਨੇ ਹੁਣ ਜਿਹੜੇ ਸਿਆਸੀ ਪੰਡਤ ਨੇ ਉਹ ਇਹ ਕਹਿੰਦੇ ਨੇ ਕਿ ਇਹ ਬਰਫ਼ ਨੂੰ ਜਿਹੜੀ ਬੜੀ ਸਖਤ ਜੰਮੀ ਉਹਨੂੰ ਖੋਰਨ ਦੀ ਇੱਕ ਕੋਸ਼ਿਸ਼ ਹੈ। ਸੇਮ ਇਹ ਕੰਮ ਜਿਹੜਾ ਇਹ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਜਿਹੜੇ ਸਾਊਦੀ ਅਰਬ ਆਪਣੇ ਨੇ ਉਥੋਂ ਦੇ ਸ਼ਾਹ ਦੇ ਨਾਲ ਉਹਨਾਂ ਦੀ ਮੁਲਾਕਾਤ ਆ 15 ਤੋਂ 18 ਅਪ੍ਰੈਲ ਤੱਕ ਉਹਨਾਂ ਦਾ ਇਹ ਫੇਰਾ ਜਿਹੜਾ ਇਹ ਰਹੇਗਾ। ਸਿਰਫ ਸਾਊਦੀ ਅਰਬ 'ਚ ਨਹੀਂ ਬਲਕਿ ਉਹ ਇਸ ਤੋਂ ਬਾਅਦ ਕਤਰ ਵੀ ਜਾ ਰਹੇ ਨੇ ਔਰ ਤੁਰਕੀਆ ਵੀ ਜਾ ਰਹੇ ਨੇ। ਯਾਨੀ ਇੱਕ ਪੂਰਾ ਮਾਹੌਲ ਹੈ ਜਿਹੜਾ ਆਲੇ ਦੁਆਲੇ ਬਣਾਇਆ ਜਾ ਰਿਹਾ। ਭਾਂਡੇ 'ਚ ਬਰਫ਼ ਜੰਮੀ ਹੈ ਤੇ ਉਹਦੇ ਆਲੇ ਦੁਆਲੇ ਗਰਮੈਸ਼ ਪੈਦਾ ਕੀਤੀ ਜਾ ਰਹੀ ਹੈ, ਕੋਈ ਥੋੜੀ ਜਿਹੀ ਖੁਰੇ ਤੇ ਇਹ ਉਹ ਕੋਸ਼ਿਸ਼ਾਂ ਵੀ ਨੇ। ਦੂਸਰਾ ਸਾਊਦੀ ਅਰਬ ਦਾ UAE ਨੇ ਤੇ ਆਪਣੇ ਪੈਸੇ ਮੰਗ ਲਏ, ਮੋੜਨੇ ਪੈ ਰਹੇ ਨੇ। ਸਾਊਦੀ ਅਰਬ ਨੇ ਆਖਿਆ ਕਿ ਮੇਰਾ ਜਿਹੜਾ $5 ਅਰਬ ਪਾਕਿਸਤਾਨ ਦੇ ਸਟੇਟ ਬੈਂਕ ਕੋਲ ਐਜ਼ ਰਿਜ਼ਰਵ ਪਿਆ ਆ, ਮੈਂ ਉਹਦੇ 'ਚ ਮੁੱਲ ਦੇਣਾ। ਸਿਰਫ ਉਹ ਹੀ ਨਹੀਂ, ਨਾਲ ਇਹ ਵੀ ਆਖਿਆ ਕਿ ਅਸੀਂ 3 ਅਰਬ ਹੋਰ ਦੇ ਰਹੇ ਹਾਂ, $3 ਅਰਬ ਅਸੀਂ ਹੋਰ ਦੇ ਰਹੇ ਹਾਂ। ਇਹ ਤਾਂ UAE ਦਾ ਮੋੜ ਕੇ ਪਾਕਿਸਤਾਨ ਨੂੰ ਆਪਣੇ ਰਿਜ਼ਰਵ ਕੰਟਰੋਲ ਰੱਖਣ ਲਈ ਔਰ ਬਲੈਕ ਲਿਸਟ ਹੋਣ ਤੋਂ ਔਰ ਬਲੈਕ ਆਊਟ ਹੋਣ ਤੋਂ ਬਚਣ ਵਾਸਤੇ ਜਿਹੜੀ ਇੱਕ ਮਦਦ ਚਾਹੀਦੀ ਸੀਗੀ, ਉਹਨੂੰ IMF ਦੇ ਬੂਹੇ ਤੇ ਨਹੀਂ ਜਾਣਾ ਪਿਆ, ਉਹਨੂੰ ਵਰਲਡ ਬੈਂਕ ਦੇ ਬੂਹੇ ਤੇ ਨਹੀਂ ਜਾਣਾ ਪਿਆ, ਉਹਨੂੰ ਅਮਰੀਕਾ ਕੋਲੋਂ ਕਰਜ਼ਾ ਨਹੀਂ ਮੰਗਣਾ ਪਿਆ, ਸਾਊਦੀ ਅਰਬ ਨੇ ਆਪ ਦਿੱਤਾ। ਸੋ ਇਹ ਗੱਲਬਾਤ ਹੀ ਨਹੀਂ ਹੋ ਰਹੀ। ਪਾਕਿਸਤਾਨ ਦੇ ਕੁਝ ਭਲੇ ਔਰ ਕੁਝ ਫਾਇਦੇ ਨੇ ਜਿਹੜੇ ਉਹ ਵੀ ਹੋ ਰਹੇ ਨੇ ਔਰ ਉਹਨਾਂ 'ਚ ਪਾਕਿਸਤਾਨ ਅੱਗੇ ਟੁਰ ਵੀ ਰਿਹਾ ਹੈ। ਤੇ ਇਹ ਹੁਣ ਤਿੰਨਾਂ ਮੁਲਕਾਂ ਦਾ ਫੇਰਾ ਜਿਹੜਾ ਉਹਦੇ ਵਿੱਚ ਜ਼ਾਹਰ ਹੈ ਕਿ ਹਰ ਮੁਲਕ ਜਿਹੜਾ ਅਮਨ ਚਾਹੁੰਦਾ ਆ। ਸਾਊਦੀ ਅਰਬ ਨੂੰ ਜ਼ਰਾ ਥੋੜਾ ਜਿਹਾ ਥਾਪੜਾ ਹੈ ਕਿ ਯਾਰ ਤੇਰੀ ਮਿਹਰਬਾਨੀ, ਵੱਡਾ ਵੀਰ ਹੈ, ਤੇਰੀ ਮਿਹਰਬਾਨੀ, ਥੋੜਾ ਜਿਹਾ ਖਿਆਲ ਕਰੀ, ਅਸੀਂ ਉਹਨੂੰ ਵੀ ਡੱਕਣਦੇ ਆ, ਕੋਈ ਛੇੜਛਾੜ ਤੂੰ ਵੀ ਨਾ ਕਰੀ, ਉਹ ਵੀ ਨਾ ਕਰੀ। ਇਹ ਹੁਣ ਬਰਫ਼ ਹੈ ਜਿਹੜੀ ਇੱਕ ਖੁਰਦੀ ਹੈ ਤੇ ਫਿਰ ਵੇਖਦੇ ਆ ਕਿ ਅੱਗੇ ਮਾਮਲੇ ਕਿਹੜੇ ਪਾਸੇ ਨੂੰ ਜਾਂਦੇ ਜੀ। ਇਮਰਾਨ ਖਾਨ ਦੀ ਸਿਆਸੀ ਪਾਰਟੀ ਮਹਿਮੂਦ ਚਕਜ਼ਈ ਤੇ ਰਾਣਾ ਨਾਸਰ ਅਬਾਸ ਕੋਲ ਇਖਤਿਆਰ ਵਾਪਸ ਲੈਣ ਬਾਰੇ ਸੋਚ ਰਹੀ। ਅੱਛਾ ਜੀ, ਇਹ ਅਸਲ 'ਚ ਰਾਜਾ ਨਾਸਰ ਅਬਾਸ ਹੋਣੇ ਨੇ ਜਿਹੜੇ ਔਰ ਮਹਿਮੂਦ ਅਚਕਜ਼ਈ ਹੋਣੇ ਨੇ ਜਿਹੜੇ, ਇਹਨਾਂ ਨੂੰ ਇਹ ਇਖਤਿਆਰ ਔਰ ਇਹ ਪ੍ਰਧਾਨਗੀ ਦਿੱਤੀ ਸੀ PTI ਯਾਨੀ ਪ੍ਰਧਾਨ ਇਮਰਾਨ ਖਾਨ ਹੋਣਾ ਨੇ ਜੇਲ੍ਹ 'ਚੋਂ ਕਿ ਇਹਨਾਂ ਨੂੰ ਬਣਾ ਦਿਓ। ਉਹ ਬਣ ਗਏ। ਹੁਣ ਜਿਹੜੀ ਉਮੀਦ ਸੀਗੀ ਕਿ ਇਹ ਬਣਨ ਤੋਂ ਬਾਅਦ ਸਰਕਾਰ ਦੇ ਨਾਲ ਗੱਲਬਾਤ ਕਰਨਗੇ, ਕੋਈ ਗੱਲਬਾਤ ਔਰ ਮਾਮਲੇ ਅੱਗੇ ਵਧਣਗੇ, ਕੋਈ ਇਮਰਾਨ ਖਾਨ ਦੀ ਰਿਹਾਈ ਦਾ ਮਾਮਲਾ ਜਿਹੜਾ ਉਹ ਸਿਰੇ ਚੜੇਗਾ, ਕੋਈ ਹਾਲਾਤ ਸੁਧਾਰ ਹੋਣਗੇ, ਕੋਈ ਦੋਵੇਂ ਧਿਰਾਂ ਦੇ ਵਿਚਕਾਰ ਜਿਹੜੇ ਮਤੱਕੇ ਲੱਗੇ ਨੇ ਉਹਦਾ ਨੁਕਸਾਨ ਇਸ ਵੇਲੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਚੁੱਕਣ ਡਈ ਹੈ, ਕੋਈ ਉਹ ਹੱਥ ਹੌਲਾ ਹੋਏਗਾ। ਸੱਚੀ ਗੱਲ ਇਹ ਹੈ ਕਿ ਦੋਹਾਂ ਦੀ ਪ੍ਰਧਾਨਗੀ ਤੋਂ ਬਾਅਦ ਇਹ ਸਾਰਿਆਂ ਨੂੰ ਪਤਾ ਹੈ ਕਿ ਇਮਰਾਨ ਖਾਨ ਦਾ ਸਗੋਂ ਇਲਾਜ ਵੀ ਉਹਨਾਂ ਦੀ ਮਰਜ਼ੀ ਮੁਤਾਬਕ ਨਹੀਂ ਹੋਣ ਡਿਆ। ਜੇਲ੍ਹ 'ਚ ਮੁਲਾਕਾਤਾਂ ਵੀ ਬੰਦ ਹੋ ਗਈਆਂ, ਜਿਹੜਾ ਹਸਪਤਾਲ ਕਹਿ ਰਹੇ ਨੇ ਉੱਥੇ ਵੀ ਨਹੀਂ ਅਪੜਾ ਰਹੇ, ਜਿਹੜੀ ਉਹਦੀ ਬਿਮਾਰੀ ਦੀ ਕੋਈ ਖਬਰ ਹੈ ਉਹ ਵੀ ਨਹੀਂ ਵਾਲੀ ਵਾਰਸਾਂ ਨੂੰ ਔਰ ਪਾਰਟੀ ਨੂੰ ਦਿੱਤੀ ਜਾ ਰਹੀ। ਇਸ ਵੇਲੇ ਤੇ ਬੂਹੇ ਬੰਦ ਹੋ ਕੇ ਜੰਦਰੇ ਔਰ ਜੰਦਰੇ ਵੀ ਉਹ ਮੋਟੇ ਜਿਹੜੇ ਦੇਸੀ ਹੁੰਦੇ ਸਨ ਚਾਬੀ ਵਾਲੇ ਉਹ ਲੱਗੇ ਪਏ। ਹੁਣ ਪਾਰਟੀ ਪ੍ਰਧਾਨਗੀ ਹੈ ਜਿਹੜੀ ਉਹਨਾਂ ਨੇ ਆਖਿਆ ਕਿ ਜੀ ਚਲੋ ਸਾਡੇ ਅੱਗੇ ਲੱਗਿਆ ਤੇ ਇਹ ਸੀਗਾ ਕਿ ਸਾਡੇ ਨਾਲ ਨਹੀਂ ਸੀ ਬਣਦੀ, ਹੁਣ 2 ਇਹੋ ਜਿਹੇ ਲੀਡਰ ਸਾਹਮਣੇ ਲਿਆਂਦੇ ਜਿਨ੍ਹਾਂ ਨਾਲ ਬਣਨੀ ਚਾਹੀਦੀ ਸੀਗੀ। ਇਹਦਾ ਮਤਲਬ ਕਿ ਸਰਕਾਰ ਹੈ ਜਿਹੜੀ ਉਹ ਇਸ ਮਾਮਲੇ ਨੂੰ ਸੁਧਾਰਨ ਦੇ ਜਾਂ ਇਹਨੂੰ ਕਿਸੇ ਬੰਨੇ ਲਾਉਣ ਦੇ ਮੂਡ 'ਚ ਬਿਲਕੁਲ ਨਹੀਂ ਹੈ। ਉਹ ਨਹੀਂ ਚਾਹੁੰਦੇ ਕਿ ਇਮਰਾਨ ਖਾਨ ਬਾਹਰ ਆਏ। ਹੁਣ ਉਹ ਪਾਰਟੀ ਦੇ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਦਾ ਇਹ ਆਖਣਾ ਹੈ ਕਿ ਇਹਨਾਂ ਦੋਹਾਂ ਨੂੰ ਇਹਨਾਂ ਦੇ ਮਰਤਬੇ ਤੋਂ ਜਾਂ ਜਿਹੜੀਆਂ ਜ਼ਿੰਮੇਦਾਰੀਆਂ ਇਹਦੇ ਤੋਂ ਫਾਰਗ ਕਰਦੀ ਹੈ, ਸੈਨੇਟ ਚੋਂ ਵੀ ਔਰ ਨੈਸ਼ਨਲ ਅਸੈਂਬਲੀ ਚੋਂ ਵੀ। ਮਹਿਮੂਦ ਖਾਨ ਅਚਕਜ਼ਈ ਹੋਣੇ ਨੈਸ਼ਨਲ ਅਸੈਂਬਲੀ ਦੇ ਵਿੱਚ ਇਸ ਵੇਲੇ ਸਰਕਾਰ ਮੁਖਾਲਫ ਧੜੇ ਦੇ ਪ੍ਰਧਾਨ ਨੇ, ਜਦਕਿ ਰਾਜਾ ਨਾਸਰ ਅਬਾਸ ਹੋਣੇ ਨੇ ਜਿਹੜੇ ਉਹ ਸੈਨੇਟ 'ਚ ਸਰਕਾਰ ਮੁਖਾਲਫ ਧੜੇ ਦੇ ਪ੍ਰਧਾਨ ਨੇ। ਪਰ ਜਦੋਂ ਕੋਈ ਚੱਲਣ ਹੀ ਨਹੀਂ ਡਈ, ਕੋਈ ਸੁਣੀ ਨਹੀਂ ਜਾ ਰਹੀ, ਸਰਕਾਰ ਆਪਣੀਆਂ ਮਨਮਰਜ਼ੀਆਂ ਕਰਨ ਡਈ ਹੈ, ਇਮਰਾਨ ਖਾਨ ਵਾਲਾ ਮਾਮਲਾ ਉੱਥੇ ਦਾ ਉੱਥੇ ਆ ਤੇ ਉਸ ਤੋਂ ਬਾਅਦ ਇਮਰਾਨ ਖਾਨ ਦੀ ਆਪਣੀ ਸਿਆਸੀ ਪਾਰਟੀ 'ਚ ਇਹ ਹਲਚਲ ਹੈ। ਪਰ ਅਸਲ ਮਾਮਲਾ ਇਹ ਹੈ ਕਿ ਇਹ ਦੋਵੇਂ ਲੀਡਰ ਵੇਰ ਗਏ ਕਿ ਜੀ ਸਾਨੂੰ ਇਹ ਪ੍ਰਧਾਨਗੀ ਇਮਰਾਨ ਖਾਨ ਨੇ ਦਿੱਤੀ ਹੈ, ਜਦੋਂ ਛੜਾਏਗਾ ਅਸੀਂ ਛੱਡ ਦਾਂਗੇ, ਤੁਸੀਂ ਕੌਣ ਹੁੰਦੇ ਜੇ? ਮਸਲਾ ਬਣਨਾ ਹੈ ਫੇਰ ਔਰ ਇਹਦਾ ਸਿੱਧਾ ਫਾਇਦਾ ਜਾਣਾ ਹੈ ਹੁਕਮਰਾਨ ਧੜੇ ਨੂੰ। ਤੇ ਇਸ ਵੇਲੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਹੁਣ ਇੱਕ ਬੰਦ ਗਲੀ 'ਚ ਆਈ ਪਈ ਹੈ ਕਿ ਜਿੱਥੇ ਨਾ ਆਵਾਜ਼ ਨਿਕਲਣ ਦੀ ਹੈ, ਨਾ ਸਾਹ ਨਿਕਲਣ ਡਿਆ, ਨਾ ਡਾਇਲੋਗ ਹੋਣ ਡਿਆ ਹੈ, ਨਾ ਕੋਈ ਬਾਕੀ ਮਾਮਲਾ ਹੋਣ ਡਿਆ। ਸਰਕਾਰ ਦੀਆਂ ਪੰਜੇ ਘਿਓਚੇ ਨੇ, ਉਹ ਤਾਂ ਚਾਹੇਗੀ ਕਿ ਇਹੋ ਜਿਹਾ ਮਾਹੌਲ ਬਣਿਆ ਰਵੇ। ਤੇ ਇਹ ਮਾਮਲਾ ਜਿਹੜਾ ਜੇ ਪਾਰਟੀ ਕਰਨ ਲੱਗੀ ਹੈ ਇੱਥੇ ਸਿਆਣਪ ਉਹਨਾਂ ਨੂੰ ਵਹਾਣੀ ਚਾਹੀਦੀ ਹੈ, ਪਹਿਲਾਂ ਕੋਈ ਆਲਟਰਨੇਟ ਰਾਹ ਲੱਭਣਾ ਚਾਹੀਦਾ ਹੈ। ਇਹ ਨਹੀਂ ਕਿ ਇਹ ਕੁਝ ਨਹੀਂ ਕਰ ਸਕੇ ਇਹਨਾਂ ਨੂੰ ਹਟਾ ਦੇਵੋ, ਤਾਂ ਫਿਰ ਸਵਾਲ ਇਹ ਹੈ ਕਿ ਤੁਸੀਂ ਕੀ ਕੀਤਾ, ਤੁਸੀਂ ਰਿਹਾ ਕਰਾਉਣ 'ਚ ਕਾਮਯਾਬ ਰਹੇ। ਪਰ ਇੱਕ ਸਿਆਸੀ ਪ੍ਰੈਸ਼ਰ ਹੁਣ ਬਣਨ ਡਿਆ, ਵੇਖੋ ਵਾਲਾ ਹਾਂਡੀ ਤੋਂ ਬਾਹਰ ਕਦੋਂ ਆਉਂਦਾ ਜੀ। ਇਮਾਨ ਮਜ਼ਾਰੀ ਤੇ ਉਹਦੇ ਘਰ ਵਾਲੇ ਦੇ ਹੱਕ 'ਚ ਸੁਣਿਆ ਹੁਣ ਵਕੀਲਾਂ ਨੇ ਇੱਕ ਹੋਣ ਦਾ ਫੈਸਲਾ ਕਰ ਲਿੱਤਾ ਹੈ। ਕੀ ਰੋਲਾ ਹੈ ਮਸੂਦ? ਇਸਲਾਮਾਬਾਦ ਹਾਈ ਕੋਰਟ, ਇਸਲਾਮਾਬਾਦ ਬਾਰ ਕੌਂਸਲ, ਇਸਲਾਮਾਬਾਦ ਡਿਸਟ੍ਰਿਕਟ ਬਾਰ ਕੌਂਸਲ, ਇਹਨਾਂ ਦੇ 400 ਤੋਂ ਵੱਧ ਵਕੀਲ ਨੇ ਜਿਹੜੇ ਉਹ ਇਕੱਠੇ ਹੋਏ ਯਾਰ। ਉਹਨਾਂ ਨੇ 4 ਡਿਮਾਂਡਾਂ ਨੇ ਜਿਹੜੀਆਂ ਉਹ ਰੱਖੀਆਂ।
ਇੱਕ ਤੇ ਇਹ ਆਖਿਆ ਗਿਆ ਕਿ ਦੋਵੇਂ ਮੀਆਂ ਬੀਵੀ ਵਕੀਲ ਨੇ, ਹੂੰ ਕੋਈ ਜਾਹਲ ਅਨਪੜ੍ਹ ਵਾਰਦਾਤੀਏ ਕ੍ਰਿਮੀਨਲਸ ਨਹੀਂ ਗੇ, ਕੋਈ ਇਸ਼ਤਿਹਾਰੀ ਨਹੀਂ ਗੇ। ਇੱਕ ਤੇ ਜੇਲ੍ਹ 'ਚ ਇਹਨਾਂ ਨੂੰ ਦਿੱਤੀ ਜਾਏ B ਕਲਾਸ। B ਕਲਾਸ ਦਾ ਮਤਲਬ ਇਹ ਹੈ ਕਿ ਜੇਲ੍ਹ ਦੇ ਵਿੱਚ ਇਹਨਾਂ ਨੂੰ ਤਨਹਾਈ ਦੇ ਵਿੱਚ ਨਾ ਰੱਖਿਆ ਜਾਏ, ਇਹਨਾਂ ਨੂੰ ਅਖਬਾਰ ਦਿੱਤਾ ਜਾਏ, TV ਦਿੱਤਾ ਜਾਏ, ਰੇਡੀਓ ਦਿੱਤਾ ਜਾਏ, ਖੁੱਲਾ ਕਮਰਾ ਦਿੱਤਾ ਜਾਏ ਔਰ ਇਕੱਠਾ ਰੱਖਿਆ ਜਾਏ। ਇਹ ਨਹੀਂ ਕਿ ਜਿੱਦਾਂ ਇਮਰਾਨ ਖਾਨ ਨੂੰ ਵੱਖਰਾ ਔਰ ਘਰ ਵਾਲੀ ਨੂੰ ਵੱਖਰਾ ਰੱਖਿਆ ਹੈ। ਠੀਕ ਹੈ, ਬਾਰਕਾਂ ਵੱਖਰੀਆਂ ਹੋਣ, ਸਲਾਖਾਂ ਵੱਖਰੀਆਂ ਹੋਣ, ਲੇਕਿਨ ਕਮ ਸੇ ਕਮ ਇੱਕ ਦੂਜੇ ਨੂੰ ਆਵਾਜ਼ ਦੇ ਸਕਣ। ਦੂਸਰਾ ਇਹ ਵਕੀਲਾਂ ਦਾ ਕਹਿਣਾ ਹੈ ਕਿ ਇਸ ਕੰਮ ਨੂੰ ਕਰਨ ਦਾ ਮਤਲਬ ਇਹ ਹੈ ਕਿ ਇਹਨਾਂ ਦੇ ਜਿਹੜੇ ਕੇਸ ਨੇ ਅਸੀਂ ਇਹ ਸਾਫ਼ ਕਹਿੰਦੇ ਆ ਕਿ ਉਹ ਅਦਾਲਤਾਂ ਨੇ ਧੱਕਾ ਕੀਤਾ, ਬਿਲਕੁਲ ਨਜਾਇਜ਼ ਨੇ। ਤੀਸਰਾ, ਇਹ ਇਨਸਾਨੀ ਹੱਕਾਂ ਵਾਸਤੇ ਸ਼ੁਰੂ ਤੋਂ ਹੀ ਇਹ ਦੋਵੇਂ ਵਕੀਲ ਲੜਦੇ ਆਏ। ਮਿਸਾਲ ਦੇ ਤੌਰ ਤੇ ਬਲੋਚਿਸਤਾਨ ਚੋਂ ਗਵਾਚੇ ਲੋਕਾਂ ਦਾ ਜਿਹੜਾ ਮੁਕੱਦਮਾ ਹੈ, ਕੋਈ ਵਕੀਲ ਅੱਗੇ ਚਾਰੇ ਨਹੀਂ ਫੜਦਾ, ਇਮਾਨ ਮਜ਼ਾਰੀ ਉਹਨਾਂ ਦੇ ਵਕੀਲ ਆ। ਇਸੇ ਤਰ੍ਹਾਂ ਬਹੁਤ ਸਾਰੇ ਲੋਕਾਂ ਨੂੰ ਏਜੰਸੀਆਂ ਨੇ ਚੁੱਕਿਆ ਆ। ਕੋਈ ਉਹ ਵਕੀਲ ਹੈ ਜਿਹੜਾ ਉਹ ਡਰਦਾ ਕਿ ਜੀ ਤੁਹਾਨੂੰ ਬੰਦਾ ਤੁਹਾਡਾ ਚੁੱਕਿਆ, ਮੈਨੂੰ ਏਜੰਸੀਆਂ ਨੇ ਚੁੱਕ ਲੈਣਾ, ਮੇਰਾ ਕਿੰਨਾ ਕੁ ਟਾਈਮ ਲੱਗੇਗਾ। ਇਮਾਨ ਮਜ਼ਾਰੀ ਹਾਦੀ ਚੱਠਾ ਉਹ ਕੇਸ ਲੜਨ ਦੇ ਨੇ। ਸੋ ਬੜੇ ਹਾਈ ਪ੍ਰੋਫਾਈਲ ਕੇਸ ਜਿਹੜੇ ਸਰਕਾਰ ਦੇ ਖਿਲਾਫ ਨੇ, ਫੌਜ ਦੇ ਖਿਲਾਫ ਨੇ, ਉਹਨਾਂ ਦੇ ਵਿੱਚ ਇਹ ਦੂਸਰੀ ਧਿਰ ਦੇ ਵਕੀਲ ਨੇ। ਹੁਣ ਇਹ ਬੰਦ ਹੋ ਗਏ, ਉਹ ਸਾਰੇ ਮਾਮਲੇ ਵੀ ਇਸ ਵੇਲੇ ਠੱਪੇ ਪਏ। ਸਰਕਾਰ ਨੇ ਬੜੇ ਤਰੀਕੇ ਦੇ ਨਾਲ ਇਹਨਾਂ ਸਾਰਿਆਂ ਨੂੰ ਕਰਾ ਕੇ ਅੰਦਰ ਕੀਤਾ। ਅੰਦਰ ਹੋਣ ਤੋਂ ਬਾਅਦ ਬਾਕੀ ਰੋਲੇ ਜਿਹੜੇ ਤੜਫ ਫੜਕ ਹੈ ਸੀਗੀ, ਥੋੜੀ ਜਿਹੀ ਐਨਰਜੀ ਹੈ ਸੀਗੀ, ਕੋਈ ਹਿਲਜੁਲ ਹੈ ਸੀਗੀ, ਉਹ ਵੀ ਠੱਪੀ ਗਈ। ਹੁਣ ਇਹਨਾਂ ਵਕੀਲਾਂ ਦਾ ਕਹਿਣਾ ਹੈ ਕਿ ਇਹਦਾ ਸਭ ਤੋਂ ਵੱਡਾ ਜਿਹੜਾ ਸਾਡਾ ਮਕਸਦ ਉਹ ਇਹ ਹੈ ਕਿ ਇਹਨਾਂ ਦੋਹਾਂ ਜੀਆਂ ਨੂੰ ਜੇਲ੍ਹ 'ਚ ਦੱਸਿਆ ਜਾਏ ਕਿ ਉਹ ਕਲਮ ਕੱਲੇ ਨਹੀਂ, ਵਕੀਲ ਬਰਾਦਰੀ ਉਹਨਾਂ ਦੇ ਨਾਲ ਹੋ ਜਾਵੇ। ਤੇ ਚਲੋ ਇਹ ਆਪਣੀ ਆਵਾਜ਼ ਹੈ ਜਿਹੜੀ, ਦੇਖੋ ਇੱਕ ਧਿਰ ਦੀ ਆਵਾਜ਼ ਹੈ ਜਿਹੜੀ ਉਹਨੂੰ ਅਸੀਂ ਕਹੀਏ ਠੀਕ ਹੈ, ਦੂਸਰੀ ਤੇ ਕਹੀਏ ਗਲਤ ਆ। ਇਮਾਨ ਮਜ਼ਾਰੀ ਨੂੰ ਔਰ ਹਾਦੀ ਚੱਠਾ ਹੋਣਾ ਨੂੰ ਉਹਨਾਂ ਦੇ ਸਾਰੇ ਕੰਮਾਂ ਤੇ ਮੇਰੀ ਸਹਿਮਤੀ ਨਹੀਂ ਗਈ ਹੈ, ਪਰ ਗੱਲ ਕਰਨ ਦੀ ਆਜ਼ਾਦੀ ਹੈ ਜਿਹੜੀ ਉਹ ਨਹੀਂ ਖੁੰਝਣੀ ਚਾਹੀਦੀ। ਸੋ ਇਹ ਵਕੀਲਾਂ ਦੀ ਇਸ ਕੋਸ਼ਿਸ਼ ਨੂੰ ਇਸ ਲਈ ਮੈਂ ਦਾਦ ਦਿੰਦਾ ਆ ਕਿ ਇਹ ਕੋਸ਼ਿਸ਼ ਔਰ ਯਤਨ ਕਰ ਰਹੇ ਨੇ ਉਹਦਾ ਕਿ ਆਵਾਜ਼ ਆ ਜਿਹੜੀ ਉਹ ਨਹੀਂ ਬੰਦ ਹੋਣੀ ਚਾਹੀਦੀ। ਜੀ, ਪਾਕਿਸਤਾਨ ਭਰ ਚ ਅੰਨ੍ਹੇਵਾਹ ਲੋਡ ਸ਼ੈਡਿੰਗ ਤੇ ਉਹ ਵੀ ਰਾਤ ਨੂੰ, ਕੀ ਕਹਿੰਦੇ ਹੋ ਸਰਕਾਰ? ਦਿਨੇ ਬਿਜਲੀ ਹੋ ਸਕਦਾ ਘੱਟ ਵਰਤਦੇ ਹੋਣ। ਅਸਲ ਦੇ ਵਿੱਚ ਸਰਕਾਰ ਦਾ ਇਹ ਆਖਣਾ ਹੈ ਜੀ ਕਿ ਪਾਣੀ ਦੇ ਨਾਲ ਬਿਜਲੀ ਬਣਾਉਣ ਦਾ ਇਹਨਾਂ ਜਿਹੜੀ ਉਹ ਕਮੀ ਘਾਟਾ ਸ਼ਾਰਟੇਜ ਹੋਈ ਹੈ। ਡੈਮਾਂ 'ਚ ਆਉਣੇ ਵਾਲੇ ਦਿਨ ਨੇ ਜਿਹੜੇ ਇਹਨਾਂ ਦੇ ਵਿੱਚ ਪਾਣੀ ਛੁੱਟੇਗਾ ਤੇ ਫਿਰ ਉਹਦੀ ਬਿਜਲੀ ਦੀ ਪੈਦਾਵਾਰ ਆਏਗੀ। ਇਸ ਵੇਲੇ ਤੇ ਅਸੀਂ ਪਨ ਬਿਜਲੀ ਜਾਂ ਪਾਣੀ ਨਾਲ ਬਿਜਲੀ ਬਣਾਉਣ ਦਾ ਜਿਹੜਾ ਮਾਮਲਾ ਉਹਦੇ 'ਚ 1991 ਮੈਗਾਵਾਟ ਦਾ ਘਾਟਾ ਹੈ ਜਿਹੜਾ ਉਹ ਬਰਦਾਸ਼ਤ ਕਰਨ ਦੇ ਆ। ਪੀਕ ਲੋਡ ਆ ਜਿਹੜਾ ਉਹਨਾਂ ਦਾ ਆਕਣਾ ਹੈ ਕਿ ਇਸ ਵੇਲੇ ਮੁਲਕ ਭਰ ਦੇ ਵਿੱਚ ਹੈ ਜਿਹੜਾ ਉਹ 18,000 ਵਾਟ ਹੁੰਦਾ ਹੈ ਰਾਤ ਨੂੰ, ਜਦ ਕਿ ਕੁੱਲ ਪੈਦਾਵਾਰ ਜਿਹੜੀ ਉਹ ਇੰਨੀ ਮਹਿੰਗੀ ਹੈ। ਤੇ ਤੇਲ ਦੇ ਨਾਲ ਬਿਜਲੀ ਬਣਾਉਣਾ ਇਸ ਵੇਲੇ ਜੋ ਤੇਲ ਦੇ ਮੁੱਲ ਨੇ ਔਰ ਬਾਕੀ ਸਾਰੇ ਹੈ ਨੇ, ਉਹ ਬਿਜਲੀ ਮਹਿੰਗੀ ਪੈਣ ਡਈ ਹੈ। ਉਡੀਕਿਆ ਜਾ ਰਿਹਾ ਕਿ ਡੈਮ ਨੇ ਜਿਹੜੇ ਇਹਨਾਂ 'ਚ ਪਾਣੀ ਛੁੱਟੇ, ਇਹ ਸਰਕਾਰ ਦਾ ਕਹਿਣਾ ਆ ਕਿ ਉਹ ਡੈਮਾਂ 'ਚ ਪਾਣੀ ਛੁੱਟੇ ਤੇ ਫਿਰ ਉਹ ਆਵੇ ਤੇ ਬਿਜਲੀ ਦੀ ਪੈਦਾਵਾਰ ਹੋਵੇ ਤੇ ਹਾਲਾਤ ਸੁਧਾਰੇ ਜਾਣ। ਆਮ ਲੋਕਾਂ ਦਾ ਇਹ ਕਹਿਣਾ ਹੈ ਕਿ ਇਹ ਸਾਰਾ ਲੋਡ, ਇਹ ਸਾਰਾ ਘਾਟਾ ਰਾਤ ਨੂੰ ਕਿਉਂ ਪੈਂਦਾ ਕਿ ਸਾਰੇ ਦਿਨ ਦੇ ਥੱਕੇ ਟੁੱਟੇ ਕੰਮਕਾਰ ਤੋਂ ਜਦੋਂ ਆਏ ਆ ਰਾਤ ਨੂੰ 1 ਘੰਟਾ ਬਿਜਲੀ ਜਾ ਰਹੀ ਹੈ, ਆ ਰਹੀ ਹੈ। ਇਹ ਕੰਮ ਜਿਹੜਾ ਇਹ ਅਜ਼ੀਅਤ ਦੇਣ ਡਿਆ ਸਾਰਾ ਇਸੇ ਤਰ੍ਹਾਂ ਹੀ। ਤੇ ਇਹਦੇ ਤੇ ਸਰਕਾਰ ਦਾ ਇਹ ਕਹਿਣਾ ਹੈ ਕਿ ਜੀ ਇਹ ਹਾਲਾਤ ਸੁਧਰ ਜਾਣਗੇ। ਕਦੋਂ ਸੁਧਰਨਗੇ ਇਸ ਬਾਰੇ ਕੋਈ ਉਹਨਾਂ ਤਰੀਕ ਟਾਈਮ ਦਿਨ ਵਕਤ ਨਹੀਂ ਗਾ ਦਿੱਤਾ। ਬਹਰਹਾਲ ਇਹ ਆਖਿਆ ਗਿਆ ਕਿ ਜੀ ਪਨ ਬਿਜਲੀ ਹੈ ਜਿਹੜੀ ਪਾਣੀ ਦੇ ਨਾਲ ਜਿਹੜੀ ਬਿਜਲੀ ਬਣਦੀ ਹੈ ਉਹਦੇ 'ਚ 1991 ਵਾਟ 2000 ਮੈਗਾਵਾਟ ਦਾ ਘਾਟਾ ਹੈ ਜਿਹੜਾ, ਉਸ ਕਾਰਨ ਇਹ ਲੋਡ ਸ਼ੈਡਿੰਗ ਚੱਲ ਰਹੀ ਹੈ। ਜੀ ਮਸੂਦੇ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਕਰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, Instagram ਹੈ, ਉਹਦੇ ਤੇ ਵੀ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਵੇਖ ਔਰ ਸੁਣ ਸਕਦੇ ਹੋ। ਜੇ ਇਹ ਖਬਰਾਂ ਤੁਹਾਡੇ ਕਾਰੋਬਾਰ ਵਪਾਰ ਦੇ ਵਧਾ ਦੇ ਵਾਸਤੇ ਫਾਇਦਾਮੰਦ ਲੱਗਦੀਆਂ ਨੇ ਤੇ ਇਹਨਾਂ ਨੂੰ ਸਪਾਂਸਰ ਵੀ ਜ਼ਰੂਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।